ਜਾਂਦਾ ਨਹੀਂ ਜੇ ਗਲ ਵਿੱਚ ਪਿਆ ਜੰਜਾਲ ਕੋਈ। ਪੁੱਛੋ ਮੈਥੋਂ ਸ਼ਹਿਰ ਮੇਰੇ ਦੀਆਂ ਸੜਕਾਂ ਦਾ ਨਾ ਹਾਲ ਕੋਈ। ਨਵੀਂ ਨਰੋਈ ਸੜਕ ਇੱਥੇ ਅਠਵਾਰਾ ਮਸਾਂ ਲੰਘਾਉਂਦੀ ਏ। ਅੱਜ ਭਰੀਜੇ ਖਾਲੀ ਜਿਹੜੀ ਕੱਲ ਮੁੜ ਪੱਟੀ ਜਾਂਦੀ ਏ। ਹੋਏ ਰਹਿੰਦੇ ਇਹ ਸ਼ਹਿਰ ਦੀਆਂ ਸੜਕਾਂ ਦੇ ਨਿਤ ਦੁਆਲੇ ਨੇ। ਅੱਗੇ ਬਿਜਲੀ ਵਾਲੇ, ਪਿੱਛੇ ਫੋਨ ਤੇ ਨਲਕੇ ਵਾਲੇ ਨੇ। ਅਗਲੇ ਕੁੱਟੀ ਜਾਣ ਫਕੀਰਾ, ਪਿਛਲੇ ਪੁੱਟੀ ਜਾਂਦੇ ਨੇ। ਤੇ ਕੁੱਟਣ ਪੁੱਟਣ ਵਾਲੇ ਦੋਵੇਂ ਹੀ ਮੌਜਾਂ ਲੁੱਟੀ ਜਾਂਦੇ ਨੇ। ਗਾਵਾਂ ਨੂੰ ਆਪਣੇ ਸਿੰਘ ਭਾਰੇ ਨਹੀਂ ਲੱਗਦੇ। ਇਹ ਤੁਸੀਂ ਸਮਝ ਲਓ ਉਹਨਾਂ ਦੇ ਹਥਿਆਰ ਨੇ, ਤੇ ਹਥਿਆਰ ਜ਼ਾਰੇ ਉਹਦੇ ਦਫਾ ਵਾਸਤੇ ਹੀ ਨੇ, ਜਾਨ ਦੇ ਦਫਾ ਵਾਸਤੇ ਨੇ। ਇਸ ਵਾਸਤੇ ਉਹਦੇ ਭਾਰੇ ਨਹੀਂ ਨਾ ਲੱਗ ਸਕਦੇ। ਹਾਂਜੀ, ਤੁਸੀਂ ਸਮਝ ਲਓ ਇੱਕ ਉਹਦੇ ਜਿਸਮ ਦਾ, ਸਰੀਰ ਦਾ ਸ਼ਿੰਗਾਰ ਵੀ ਨੇ, ਸ਼ਿੰਗਾਰ ਨੇ, ਦੂਜਾ ਉਹਨਾਂ ਲਈ ਹਥਿਆਰ ਵੀ ਨੇ। ਵਾਹ। ਮਰਦੀ ਦੇ ਮੂੰਹ ਤੇ ਘਿਓ ਲਾਇਆ ਭਈ ਮੇਰੀ ਘਿਓ ਖਾਂਦੀ ਮੋਈ ਹੈ। ਸਾਡਾ ਜਿਹੜਾ ਵਤੀਰਾ ਨਾ ਇਨਸਾਨਾਂ ਦਾ ਜੀ, ਉਹ ਏਡਾ ਇਸ ਤਰ੍ਹਾਂ ਦਾ ਹੈ ਕਿ ਅਸੀਂ ਬਜ਼ੁਰਗਾਂ ਦੀ ਕੋਈ ਪਰਵਾਹ ਨਹੀਂ ਕਰਦੇ। ਜਿਉਂਦੀ ਜਾਨੇ, ਹਾਂਜੀ, ਦਿਲ ਕਰੇ ਧੁੱਪੇ ਪਏ ਹੋਣ, ਛਾਵੇਂ ਪਏ ਹੋਣ, ਉਹਨਾਂ ਨੂੰ ਠੰਡ ਲੱਗਦੀ ਹੋਏ, ਲੇਕਿਨ ਜਦੋਂ ਉਹਦਾ ਮਤਲਬ ਆਖਰੀ ਵਕਤ ਆ ਜੇ ਤੇ ਰਿਸ਼ਤੇਦਾਰ ਵੀ ਇਕੱਠੇ ਹੋ ਜਾਂਦੇ ਨੇ, ਉਹਦੀਆਂ ਧੀਆਂ ਵੀ ਆ ਜਾਂਦੀਆਂ ਨੇ, ਤੇ ਨੂੰਹਾਂ ਉਹਨਾਂ ਆਪਣੀਆਂ ਮਤਲਬ ਨਨਾਨਾ ਦੀ ਨਜ਼ਰ 'ਚ ਆਪਣੀ ਕਦਰ ਬਣਾਉਣ ਲਈ ਉਹਨਾਂ ਦੀ ਮਾਂ ਜਾਂ ਉਹਨਾਂ ਦੇ ਪਿਓ ਦੇ ਐਵੇਂ ਮਰਦੇ ਦੇ ਮੂੰਹ ਤੇ ਮੱਖਣ ਲਾਉਂਦੇ ਨੇ ਕਿ ਸਾਡਾ ਘਿਓ ਖਾਂਦਾ ਮਰਿਆ। ਆਰਨ ਕੱਛੇ ਮਾਰਨੀ ਤੇ ਸੂਈ ਦਾ ਕਰਨਾ ਦਾਨ। ਹਾਂਜੀ, ਵੱਡੀ ਚੋਰੀ ਕਰ ਲੈਣੀ ਹੈ ਜਿੱਥੋਂ ਕੋਈ ਚਾਰ ਚੀਜ਼ਾਂ, ਚਾਰ ਪੈਸੇ ਲੱਭਣ, ਤੇ ਛੋਟੀ ਮੋਟੀ ਜਿਹੜੀ ਚੀਜ਼ ਹੈ ਉਹ ਦਾਨ ਕਰਦਿਆਂ ਫਿਰਨਾ, ਤਾਂ ਕਿ ਲੋਕਾਂ ਦੀਆਂ ਅੱਖਾਂ 'ਚ ਘਟਾ ਪਾਇਆ ਜਾ ਸਕੇ ਕਿ ਮੈਂ ਜੀ ਉਹ ਤੇ ਬੜਾ ਵੱਡਾ ਦਿਆਲੂ ਏ, ਤੇ ਉਹ ਬੜਾ ਵੱਡਾ ਕਿਰਪਾਲੂ ਏ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਕਿ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਹਲਕਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਸਾਹਿਬੋ, ਸਾਨੂੰ ਆਪਣੇ ਕਮੈਂਟਸ ਵੀ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਪੰਜਾਬੀ ਦਾ ਇੱਕ ਬੜਾ ਹੀ ਪਿਆਰਾ ਅਖਾਣ ਹੈ, ਭਈ ਵੇਲੇ ਨਾਲੋਂ ਵੰਗਾਰ ਚੰਗੀ। ਉਰਦੂ ਦਾਨ ਜਿਹੜੇ ਸਾਡੇ ਦੋਸਤ ਨੇ, ਉਹ ਇਹਨੂੰ ਇਸ ਤਰ੍ਹਾਂ ਪੜ੍ਹਦੇ ਨੇ, ਬੇਕਾਰ ਮੁਬਾਸ਼ ਕੁਛ ਕੀਆ ਕਰ, ਕੱਪੜੇ ਹੀ ਉਧੇੜ ਕਰ ਸਿਆ ਕਰ। ਯਾਨੀ ਕਿ ਵੇਲਿਆਂ ਨਹੀਂ ਬਹਿਣਾ ਚਾਹੀਦਾ, ਬੰਦੇ ਨੂੰ ਕਿਸੇ ਨਾ ਕਿਸੇ ਕੰਮਕਾਰ ਦੇ ਵਿੱਚ ਲੱਗਾ ਰਹਿਣਾ ਚਾਹੀਦਾ, ਰੁੱਝਿਆ ਰਹਿਣਾ ਚਾਹੀਦਾ, ਮਸਰੂਫ ਰੱਖਣਾ ਚਾਹੀਦਾ ਆਪਣੇ ਆਪ ਨੂੰ। ਹੱਤਾ ਕਿ ਪੁਰਾਣੇ ਕੱਪੜੇ ਹੀ ਉਧੇੜ ਕੇ ਭਾਵੇਂ ਸੀਨ ਦਾ ਕੰਮ ਕਿਉਂ ਨਾ ਹੋਵੇ, ਯਾਨੀ ਤੁਹਾਡੇ ਕੋਲ ਹੋਰ ਕੋਈ ਕੰਮ ਨਹੀਂ ਤੇ ਆਪਣੀ ਕੋਈ ਪੁਰਾਣੀ ਕਮੀਜ਼ ਸਲਵਾਰ ਫੜ ਕੇ ਤੇ ਉਹਨੂੰ ਉਧੇੜ ਕੇ ਤੇ ਦੁਬਾਰਾ ਸੀਨਾ ਸ਼ੁਰੂ ਕਰ ਦਿਓ, ਕਿਉਂਕਿ ਵਿਹਲਿਆਂ ਰਹਿਣਾ
ਬੰਦੇ ਵਾਸਤੇ ਚੰਗਾ ਨਹੀਂ ਹੁੰਦਾ। ਪਿਆਰਿਓ, ਸੌ ਪੁੱਠੀ ਸਿੱਧੀ ਸੋਚ ਪਈ ਦਿਮਾਗ ਵਿੱਚ ਆਉਂਦੀ ਏ। ਇੰਗਲਿਸ਼ ਦਾ ਇੱਕ ਬੜਾ ਹੀ ਖੂਬਸੂਰਤ ਪ੍ਰੋਵਰਬ ਹੈ, ਐਨ ਆਈਡਲ ਮੈਨਸ ਬ੍ਰੇਨ ਇਜ਼ ਡੈਵਲਸ ਵਰਕਸ਼ਾਪ। ਖਾਲੀ ਮਕਾਨ ਸ਼ੈਤਾਨ ਦੀ ਦੁਕਾਨ ਹੁੰਦਾ ਹੈ। ਇਸ ਲਈ ਆਪਣੇ ਆਪ ਨੂੰ ਮਸਰੂਫ ਰੱਖਣਾ ਚਾਹੀਦਾ ਹੈ। ਪਾਕ ਭਾਰਤ ਜੰਗ ਜਿੱਤਣ ਤੋਂ ਬਾਅਦ ਸਾਹਿਬੋ ਸਾਡੀ ਹਕੂਮਤ ਵੀ ਵਿਹਲੀ ਹੈ। ਆਵਾਮ ਪਰਵਰੀ ਦੇ, ਲੁਕਾਈ ਦੀ ਫਲਾਹੋ ਬਹਿਬੂਦ ਦੇ ਕੰਮ ਜਿਹੜੇ ਨੇ, ਇਹ ਕੋਈ ਕੰਮ ਤੇ ਨਹੀਂ ਨਾ, ਤੇ ਨਾ ਹੀ ਸਾਡੀਆਂ ਹਕੂਮਤਾਂ ਜਿੰਨੀਆਂ ਵੀ ਮਾਜ਼ੀ 'ਚ ਵੀ ਆਈਆਂ ਤੇ ਮੌਜੂਦਾ ਵੀ ਜਿਹੜੀ ਸਾਡੀ ਹਕੂਮਤ ਹੈ, ਆਵਾਮ ਦੀ ਫਲਾਹੋ ਬਹਿਬੂਦ ਨੂੰ ਕੋਈ ਕੰਮ ਨਹੀਂ ਜਾਣਦੀਆਂ। ਇਹ ਸਾਡੀਆਂ ਹਕੂਮਤਾਂ IMF ਤੋਂ ਬੇਤਹਾਸ਼ਾ ਸਾਨੂੰ ਕਰਜ਼ ਮਿਲ ਚੁੱਕਿਆ ਪਿਆਰਿਓ। ਵਰਲਡ ਬੈਂਕ ਨੇ ਵੀ ਹੁਣ ਤੇ ਦੇ ਦਿੱਤਾ ਹੈ, ਬਲਕਿ ਅਸਾਂ ਜਿੱਥੇ 20 ਅਰਬ ਡਾਲਰ ਮੰਗਿਆ ਸੀ ਉੱਥੇ ਸਾਨੂੰ 40 ਅਰਬ ਡਾਲਰ ਮਿਲ ਗਿਆ। ਤੇ ਹਕੂਮਤ ਸਾਡੀ ਬਿਲਖਸੂਸ ਜਿਹੜੀ ਪੰਜਾਬ ਦੀ ਹੈ, ਉਹ ਹੁਣ ਅੱਜ ਕੱਲ੍ਹ ਇਹ ਪਈ ਕਰਦੀ ਹੈ ਵੀ ਬਣੀਆਂ ਬਣਾਤਰੀਆਂ ਸੜਕਾਂ ਜਿਹੜੀਆਂ ਨੇ ਨਾ ਜੀ, ਉਹਨਾਂ ਨੂੰ ਫੇਰ ਪੁੱਟ ਕੇ ਤੇ ਉਹਨਾਂ ਨੂੰ ਨਵਿਆਂ ਬਣਾਇਆ ਜਾ ਰਿਹਾ ਹੈ। ਜਿੱਥੇ ਮੈਂ ਰਹਿਣਾ ਪਿਆਰਿਓ, ਉੱਥੇ ਵੀ ਇੱਕ ਬਿਲਕੁਲ ਨਵੀਂ ਮੇਨ ਰੋਡ ਹੈ, ਮੇਨ ਸਿਆਲਕੋਟ ਰੋਡ। ਕਿਸੇ ਪਾਸਿਓਂ ਕੋਈ ਟੁੱਟੀ ਨਹੀਂ ਸੀ। ਇੱਕ ਦੋ ਜਗ੍ਹਾ ਤੇ ਨਿੱਕੇ ਨਿੱਕੇ ਪੈਚ ਵਰਕ ਸਿਰਫ ਹੋਣੇ ਸਨ, ਲੇਕਿਨ ਸਾਡੀ ਸੜਕ ਜਿਹੜੀ ਉਹਨੂੰ ਵੀ ਤੋੜ ਕੇ ਕਰੋੜਾਂ ਦੇ ਠੇਕੇ ਨਵੇਂ ਦਿੱਤੇ ਜਾ ਰਹੇ ਨੇ ਔਰ ਨਵੀਆਂ ਸੜਕਾਂ ਬਣ ਰਹੀਆਂ ਨੇ। ਤੇ ਪਿਆਰਿਓ, ਆਵਾਮ ਗਰੀਬ ਜਿਹੜੀ ਹੈ, ਉਹਦੀਆਂ ਹਾਵਾਂ ਨਹੀਂ ਅਪੜਦੀਆਂ ਸਾਡੇ ਹੁਕਮਰਾਨਾਂ ਤਾਈਂ। ਤੇ ਅਲੀਟ ਕਲਾਸ ਜਿਹੜੀ ਹੈ, ਜਿਨ੍ਹਾਂ ਦੇ ਉੱਤੇ ਹੁਕਮਰਾਨ ਸਾਡੇ ਮਿਹਰਬਾਨ ਰਹਿੰਦੇ ਨੇ ਹਮੇਸ਼ਾ ਹੀ, ਉਹ ਮੌਜਾਂ ਪੈ ਲੁੱਟਦੇ ਨੇ। ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਦੀ ਇੱਕ ਨਜ਼ਮ ਮੈਨੂੰ ਅੱਜ ਯਾਦ ਆਈ, ਜਦੋਂ ਮੈਂ ਵੇਖਿਆ ਵੀ ਸਾਡੀ ਚੰਗੀ ਭਲੀ ਨਵੀਂ ਸੜਕ ਨੂੰ ਹੁਦੇੜ ਕੇ ਤੇ ਫੇਰ ਬਣਾਇਆ ਜਾ ਰਿਹਾ। ਤੇ ਬਾਬਾ ਜੀ ਦੀ ਮੈਨੂੰ ਇੱਕ ਨਜ਼ਮ ਯਾਦ ਆ ਗਈ। ਬਾਬਾ ਜੀ ਲਿਖਦੇ ਨੇ, ਸੌਖਾ ਲਾਇਆ ਜਾਂਦਾ ਨਹੀਂ ਜੇ ਗਲ ਵਿੱਚ ਪਿਆ ਜੰਜਾਲ ਕੋਈ, ਪੁੱਛੋ ਮੈਥੋਂ ਸ਼ਹਿਰ ਮੇਰੇ ਦੀਆਂ ਸੜਕਾਂ ਦਾ ਨਾ ਹਾਲ ਕੋਈ। ਨਵੀਂ ਨਰੋਈ ਸੜਕ ਇੱਥੇ ਅਠਵਾਰਾ ਮਸਾਂ ਲੰਘਾਉਂਦੀ ਏ, ਅੱਜ ਭਰੀਜੇ ਖਾਲੀ ਜਿਹੜੀ ਕੱਲ ਮੁੜ ਪੱਟੀ ਜਾਂਦੀ ਏ। ਹੋਏ ਰਹਿੰਦੇ ਇਹ ਸ਼ਹਿਰ ਦੀਆਂ ਸੜਕਾਂ ਦੇ ਨਿੱਤ ਦੁਆਲੇ ਨੇ, ਅੱਗੇ ਬਿਜਲੀ ਵਾਲੇ ਪਿੱਛੇ ਫੋਨ ਤੇ ਨਲਕੇ ਵਾਲੇ ਨੇ। ਅਗਲੇ ਕੁੱਟੀ ਜਾਣ ਫਕੀਰਾ, ਪਿਛਲੇ ਪੁੱਟੀ ਜਾਂਦੇ ਨੇ, ਤੇ ਕੁੱਟਣ ਪੁੱਟਣ ਵਾਲੇ ਦੋਵੇਂ ਹੀ ਮੌਜਾਂ ਲੁੱਟੀ ਜਾਂਦੇ ਨੇ। ਠੇਕੇਦਾਰਾਂ ਦੀਆਂ ਪਿਆਰਿਓ ਤੇ ਹੁਕਮਰਾਨਾਂ ਦੀਆਂ ਮੌਜਾਂ ਲੱਗੀਆਂ ਹੋਈਆਂ ਨੇ, ਤੇ ਗਰੀਬ ਆਵਾਮ ਦਾ ਕੋਈ ਪੁਰਸਾਨੇ ਹਾਲ ਨਹੀਂ। ਈਦ ਆਉਣ ਹਾਲੀ 7 ਦਿਨ ਬਾਕੀ ਨੇ, ਤੇ ਸਬਜ਼ੀਆਂ ਤੇ ਦੀਗਰ ਅਸ਼ਿਆਏ ਖੋਰੋ ਨੋਸ਼ ਹੁਣੇ ਹੀ ਮਹਿੰਗੀਆਂ ਹੋ ਗਈਆਂ ਨੇ। ਜ਼ਖੀਰਾ ਅੰਦੋਜ਼ਾਂ ਨੇ ਕੰਮ ਵਹਾਣੇ ਸ਼ੁਰੂ ਕਰ ਦਿੱਤੇ ਨੇ। ਹੱਥ ਨਹੀਂ ਲਾਇਆ ਜਾ ਰਿਹਾ ਪਿਆਰਿਓ। ਸਬਜ਼ੀ ਖਾਣੀ ਹੁੰਦੀ ਹੈ ਗਰੀਬ ਆਦਮੀ ਨੇ, ਗੋਸ਼ਤ, ਚਿਕਨ, ਮਟਨ, ਬੀਫ, ਇਹਦਾ ਤੇ ਕੋਈ ਖਾਬ ਵੀ ਨਹੀਂ ਨਾ ਵੇਖ ਸਕਦਾ ਮਾੜਾ ਬੰਦਾ। ਲੇਕਿਨ ਸਾਦੀਆਂ ਸਬਜ਼ੀਆਂ ਵੀ ਪਕਾਣੀਆਂ ਮੁਸ਼ਕਲ ਹੋਈਆਂ ਨੇ। ਸ਼ਾਇਦ ਸਾਡੇ ਹੁਕਮਰਾਨਾਂ ਨੂੰ ਆਵਾਮ ਪਰਵਰੀ, ਗਰੀਬ ਪਰਵਰੀ ਦਾ ਵੀ ਕੋਈ ਖਿਆਲ ਆ ਜਾਵੇ। ਸਾਹਿਬੋ, ਤੁਹਾਡੇ ਬਹੁਤ ਸਾਰੇ ਸਵਾਲਾਤ ਤੇ ਅਖਾਨ ਸਾਡੇ ਕੋਲ ਆਏ ਹੋਏ ਨੇ। ਆਓ ਚਲੀਏ ਲੈ ਕੇ ਤੁਹਾਡੇ ਸਵਾਲ ਤੇ ਤੁਹਾਡੇ ਅਖਾਨ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲੇ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ
ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। अस्सलाम वालेकुम जनाब बाजवा साहब जी। बिस्मिल्लाह जी। डॉक्टर साहब वालेकुम सलाम जनाब। खैरिया हो जी, की हाल चाल है? ठीक ठाक हो? राजी हो? अल्लाह पाक दा एहसान है जनाब, अल्लाह पाक दा करम, तुहाडियां दुआवां जनाब बुजुर्गां दियां। अच्छा जनाब बाजवा साहब, साडे एक बड़े ही प्यारे जनाब दोस्त ने जी जी, सुहेल खावर मीर साहब उन्हां दा नाम है जी, सियालकोट दे बड़े मारूफ एक्सपोर्टर ने। मीर यूसुफ लैदरवेयर उन्हां दी फर्म है माशाअल्लाह। उन्हां जनाब एक अखान भिजवाया है भई गावां नूं अपने सिंह भारे नहीं लगदे। हाँ जी, ਇਹਦੇ ਚ ਖਾਨ ਚ ਦੱਸਿਆ ਗਿਆ ਹੈ ਵੀ ਜਿਹੜਾ ਕਿਸੇ ਬੰਦੇ ਨੂੰ ਕੰਮ ਕਰਦਿਆਂ ਆਪਣੇ ਸੰਦ ਜਾਂ ਜਿਹੜੇ ਵੀ ਉਹ ਚੁੱਕਣੇ ਧਰਨੇ ਸੱਜੇ ਖੱਬੇ ਜੀ ਜੀ ਕੰਮ ਕਰਦਿਆਂ ਜਿਹੜਾ ਵੀ ਉਹਨੂੰ ਮਤਲਬ ਇਹ ਕੋਈ ਭਾਰ ਚੁੱਕਣਾ ਪੈਂਦਾ ਵਾਧਾ ਘਾਟਾ, ਉਹ ਉਹਨੂੰ ਕੋਈ ਔਖਾ ਨਹੀਂ ਲੱਗਦਾ। ਜੀ ਜੀ ਇਸ ਵਾਸਤੇ ਵੀ ਉਹ ਤੇ ਉਹਦੇ ਰੋਜ਼ਗਾਰ ਯਾਨੀ ਰੋਜ਼ ਦੀ ਉਹਦੀ ਜਿਹੜੀ ਨਿਤ ਵਰਤੋਂ ਜਿਹੜੀ ਹੈ ਉਹਦੇ ਨਾਲ ਉਹ ਜੁੜਿਆ ਤੇ ਉਹ ਉਹਦੀ ਕਮਾਈ ਦਾ ਜ਼ਰੀਆ ਹੈ। ਵਾਹ। ਜਿਸ ਤਰ੍ਹਾਂ ਗਾਂ ਜਿਹੜੀ ਹੈ ਉਹਨਾਂ ਦੇ ਸਿੰਘ ਵੀ ਉਹਨਾਂ ਦੇ ਚਿਹਰੇ ਦਾ ਸ਼ਿੰਗਾਰ ਨੇ, ਔਰ ਉਹਨਾਂ ਨੂੰ ਦੁਸ਼ਮਣ ਤੋਂ ਬਚਾਉਣ ਲਈ ਇੱਕ ਹਥਿਆਰ ਵੀ ਨੇ। ਵਾਹ ਹਾਂਜੀ, ਕਿਉਂਕਿ ਜੰਗਲ ਦੇ ਵਿੱਚ ਤੁਸੀਂ ਵਹਿੰਦੇ ਹੋ ਨਾ, ਜਦੋਂ ਸ਼ਿਕਾਰ ਕਰਦੇ ਨੇ, ਸ਼ੇਰ ਪੈਂਦੇ ਨੇ ਤੇ ਅੱਗੋਂ ਇਹ ਗਾਵਾਂ ਤੇ ਢੱਗੇ ਤੇ ਇਹ ਜਨਾਬ ਸਿੰਘਾਂ ਨਾਲ ਉਹਨਾਂ ਤੇ ਹਮਲਾ ਕਰਦੇ ਨੇ। ਹਾਂਜੀ, ਤੇ ਇਹ ਜਦੋਂ ਇਹ ਤੁਸੀਂ ਸਮਝ ਲਓ ਉਹਨਾਂ ਦੇ ਹਥਿਆਰ ਨੇ, ਤੇ ਹਥਿਆਰ ਜ਼ਾਹਰ ਉਹਦੇ ਦਫਾ ਵਾਸਤੇ ਹੀ ਨੇ, ਜਾਨ ਦੇ ਦਫਾ ਵਾਸਤੇ ਨੇ, ਇਸ ਵਾਸਤੇ ਉਹਦੇ ਭਾਰੇ ਨਹੀਂ ਨਾ ਲੱਗ ਸਕਦੇ। ਹਾਂਜੀ, ਤੁਸੀਂ ਸਮਝ ਲਓ ਇੱਕ ਉਹਦੇ ਜਿਸਮ ਦਾ ਸਰੀਰ ਦਾ ਸ਼ਿੰਗਾਰ ਵੀ ਨੇ, ਦੂਜਾ ਉਹਨਾਂ ਲਈ ਹਥਿਆਰ ਵੀ ਨੇ ਕਿ ਜਦੋਂ ਕੋਈ ਦੁਸ਼ਮਣ ਹਮਲਾ ਕਰੇ ਤਾਂ ਅੱਗੋਂ ਟੱਕਰ ਮਾਰਨਗੀਆਂ। ਹਾਂਜੀ, ਹੁੰਦੇ ਚਾਰੇ ਮਤਲਬ ਆਪਣਾ ਬਚਾਅ ਕਰਨ ਦੀ ਤੇ ਕੋਸ਼ਿਸ਼ ਕਰਦੇ ਨੇ ਨਾ ਸਾਰੇ ਜਾਨਵਰ ਜਿਹੜੇ ਇਸ ਤਰ੍ਹਾਂ। ਹਾਂਜੀ, ਤਾਂ ਇਸ ਗੱਲ 'ਚ ਦੱਸਿਆ ਗਿਆ ਕਿ ਜਿਹੜਾ ਵੀ ਬੰਦੇ ਦਾ ਜੋ ਵੀ ਕੰਮਕਾਰ ਹੈ, ਉਹਦੇ ਜੀਵਨ ਦੇ ਜਿਹੜੇ ਕੰਮਕਾਰ ਦੇ ਸੰਦ ਨੇ, ਜਾਂ ਉਹਦਾ ਅਗਰ ਕਿਤੇ ਵੇਖੋ ਨਾ ਜ਼ਿੰਦਗੀ ਦੇ ਵਿੱਚ ਲੋੜ ਹਥਿਆਰਾਂ ਦੀ ਵੀ ਪੈਂਦੀ ਹੈ, ਮੁਸ਼ਕਲਾਂ ਆ ਜਾਂਦੀਆਂ ਨੇ, ਤੇ ਉਹਦਾ ਉਹਨਾਂ ਨੂੰ ਭਾਰ ਨਹੀਂ ਲੱਗਦਾ ਕਿਉਂਕਿ ਉਹ ਤੇ ਨਿਤ ਵਰਤੋਂ ਦੇ ਉਹਦੀਆਂ ਚੀਜ਼ਾਂ ਹੁੰਦੀਆਂ। ਲੋ ਜੀ ਸਾਹਿਬੋ, ਸਾਡੇ ਵੀਰ ਜਨਾਬ ਸੁਹੇਲ ਖਾਵਰ ਮੀਰ ਸਾਹਿਬ ਨੇ ਵੇਖੋ ਕਿੱਡਾ ਪਿਆਰਾ ਅਖਾਨ ਭਿਜਵਾਇਆ ਹੈ ਭਈ ਗਾਵਾਂ ਨੂੰ ਆਪਣੇ ਸਿੰਘ ਭਾਰੇ ਨਹੀਂ ਲੱਗਦੇ। ਬਾਈਵਾ ਸਾਹਿਬ ਵੇਖੋ ਇਹਦੀ ਕਿੱਡੀ ਪਿਆਰੀ ਵੰਡ ਕੀਤੀ ਹੈ ਭਈ ਜਿਹੜਾ ਬੰਦਾ ਜਿਸ ਕੰਮ ਦਾ ਆਦੀ ਹੋ ਜਾਏ ਫਿਰ ਪਿਆਰਿਓ ਉਹਨੂੰ ਉਹ ਕੰਮ ਕੋਈ ਔਖਾ ਨਹੀਂ ਲੱਗਦਾ, ਉਹਦੇ ਲਈ ਸੁਖਾਲਾ ਹੀ ਹੁੰਦਾ ਹੈ। ਵੇਖੋ ਨਾ, ਉਹਨੇ ਇੱਕ ਬੰਦਾ ਭਾਵੇਂ 10 MA ਉਹਨੇ ਕੀਤੇ ਨੇ ਤੇ 2 PhDਆਂ ਕੀਤੀਆਂ ਹੋਈਆਂ ਨੇ, ਉਹਨੂੰ ਬੰਦਾ ਆਖੇ ਨਾ ਕਿ ਯਾਰ ਇੱਕ ਲੱਕੜ ਦਾ ਛੋਟਾ ਜਿਹਾ ਮੇਜ਼ ਬਣਾ ਦੇ, ਤੇ ਉਹਦੇ ਲਈ ਬਹੁਤ ਔਖਾ ਕੰਮ ਹੈ ਕਿਉਂਕਿ ਉਹਦੀ ਐਜੂਕੇਸ਼ਨ ਸ਼ਾਇਦ ਕੰਪਿਊਟਰ ਵਿੱਚ, ਸ਼ਾਇਦ ਮੈਥਮੈਟਿਕਸ ਵਿੱਚ, ਉਹਨੇ ਹੋਰੇ ਕੀ ਪੜ੍ਹਿਆ। ਲੇਕਿਨ ਇੱਕ ਤਰਖਾਨ ਜਿਹੜਾ ਉਹਨੇ ਇੱਕ ਜਮਾਤ ਵੀ ਨਾ ਪੜ੍ਹੀ ਹੋਵੇ ਪਿਆਰਿਓ, ਤੇ ਉਹ ਤੇ 1 ਮਿੰਟ ਲਾਏਗਾ, ਉਹ ਮੇਜ਼ ਬਣਾ ਕੇ ਜਿਸ ਤਰ੍ਹਾਂ ਦਾ ਆਖੋ ਉੱਤੇ ਡਿਜ਼ਾਈਨ ਵੀ ਪਾ ਦੇਗਾ ਤੇ ਤੁਹਾਨੂੰ ਜਨਾਬ ਬਣਾ ਕੇ ਦੇ ਦੇਗਾ ਕਿ ਲਓ ਜੀ ਪਾਲਿਸ਼ ਵੀ ਹੋ ਗਿਆ ਜੇ, ਉੱਤੇ ਸ਼ੀਸ਼ਾ ਸਿਰਫ ਧਰਾ ਲਓ ਤੇ ਲੈ ਜਾਓ। ਸੋ ਗੁਜ਼ਾਰਿਸ਼ ਇਹ ਵੇ ਕਿ ਗਾਂ ਜਦੋਂ ਜੰਮਦੀ ਹੈ ਨਾ ਜੀ, ਵੱਛੀ ਛੋਟੀ ਜਿਹੀ ਬਛੜੀ ਗਾਂ ਦਾ ਬੱਚਾ, ਤੇ ਉਹਨੂੰ ਸਿੰਘ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਬਾਜਵਾ ਸਾਹਿਬ ਦੱਸਿਆ ਕਿ ਅੱਲਾਹ ਪਾਕ ਨੇ ਇੱਕ ਤੇ ਉਹਦਾ ਹਾਰ ਸ਼ਿੰਗਾਰ ਰੱਖਿਆ ਹੈ, ਦੂਜਾ ਉਹਦੇ ਬਚਾਅ ਦਾ ਵੀ ਜ਼ਰੀਆ ਹੈ। ਜੇ ਕਿਤੇ ਕੋਈ ਉਹ ਖਤਰਾ ਉਹਨੂੰ ਜਾਪੇ ਤੇ ਉਹ ਸਿੰਘਾਂ ਦੇ ਨਾਲ ਹੀ ਤੇ ਆਪਣੇ ਆਪ ਦਾ ਬਚਾਅ ਕਰਦੀ ਹੈ ਨਾ ਜੀ, ਉਹਦਾ ਇੱਕ ਹਥਿਆਰ ਨੇ, ਉਹਦਾ ਸ਼ਿੰਗਾਰ ਵੀ ਨੇ ਸਿੰਘ। ਹੁਣ ਅਸੀਂ ਵੇਖਨੇ ਆ ਕਈ ਗਾਵਾਂ ਨੂੰ ਤੇ ਅਸੀਂ ਆਖਦੇ ਯਾਰ ਕਿੱਡੇ ਕਿੱਡੇ ਮੋਟੇ ਤੇ ਲੰਮੇ ਸਿੰਘ ਨੇ ਯਾਰ, ਇਹਦੇ ਤੇ ਹੋਰੇ ਕੋਈ 20-30 ਕਿਲੋ ਦੇ ਸਿੰਘ ਹੀ ਨੇ, ਤੇ ਉਹ ਗਾਂ ਵੇਖ ਲਓ ਆਪਣੀ
ਆਰਾਮ ਨਾਲ ਉਹ ਸਿੰਘ ਚੁੱਕ ਕੇ ਤੇ ਖਾ ਪੀ ਪੱਠੇ ਖਾ ਰਹੀ ਹੈ, ਪਾਣੀ ਪੀ ਰਹੀ ਹੈ, ਟੁਰਦੀ ਜਾਂਦੀ ਆਉਂਦੀ ਹੈ। ਵੀ ਉਹ ਹੁਣ ਬਚਪਨ ਤੋਂ ਆਦੀ ਹੋ ਗਈ ਹੈ ਉਹ ਸਿੰਘ ਚੁੱਕਣ ਦੀ, ਉਹਦੇ ਸਿਰ ਤੇ ਉੱਗੇ ਨੇ ਔਰ ਉਹ ਆਦੀ ਹੋ ਗਈ ਹੈ, ਉਹਨੂੰ ਉਹ ਭਾਰੇ ਲੱਗ ਹੀ ਨਹੀਂ ਸਕਦੇ। ਇਸੇ ਤਰ੍ਹਾਂ ਜਿਹੜਾ ਬੰਦਾ ਜਿਸ ਕੰਮ ਦਾ ਪਿਆਰ ਉਹ ਆਦੀ ਹੋ ਜਾਏ ਨਾ ਜੀ, ਉਸ ਬੰਦੇ ਵਾਸਤੇ ਉਹ ਕੰਮ ਸੁਖਾਲਾ ਹੀ ਹੁੰਦਾ ਹੈ, ਉਹਨੂੰ ਔਖਾ ਨਹੀਂ ਲੱਗਦਾ ਤੇ ਨਾ ਕੋਈ ਔਕੜ ਦਰਪੇਸ਼ ਆਉਂਦੀ ਹੈ ਉਸ ਕੰਮ ਦੇ ਕਰਨ ਵਾਸਤੇ। ਉਹਨੂੰ ਤੇ ਉਸ ਕੰਮ ਦਾ ਪੂਰਾ ਤਜਰਬਾ ਹੁੰਦਾ, ਪੂਰਾ ਉਹਨੇ ਸਾਰੀ ਜ਼ਿੰਦਗੀ ਕੀਤਾ ਹੁੰਦਾ, ਉਹਨੇ ਉਹਦੀ ਜਾਂਚ ਸਿੱਖੀ ਹੁੰਦੀ ਹੈ। ਇਹੋ ਹੀ ਗੱਲ ਸਾਨੂੰ ਇਸ ਅਖਾਣ 'ਚ ਸਮਝਾਈ ਗਈ ਹੋਈ ਹੈ। ਲੋ ਜਨਾਬ, ਬਾਜਵਾ ਸਾਹਿਬ, ਵਜ਼ੀਰਾਬਾਦ ਤੋਂ ਸਾਡੀ ਇੱਕ ਬੇਟੀ ਨੇ ਡਾਕਟਰ ਮਦੀਹਾ ਸੰਧੂ, ਉਹਨਾਂ ਜਨਾਬ ਇੱਕ ਅਖਾਣ ਭਿਜਵਾਇਆ ਭਈ ਮਰਦੀ ਦੇ ਮੂੰਹ ਤੇ ਘਿਓ ਲਾਇਆ, ਭਈ ਮੇਰੀ ਘਿਓ ਖਾਂਦੀ ਮੋਈ ਹੈ। ਹਾਂਜੀ, ਤੇ ਇਹ ਜਿਹੜਾ ਸਿੰਧੂ ਲਫ਼ਜ਼ ਹੈ ਨਾ ਜੀ, ਸਹੀ ਲਫ਼ਜ਼ ਸਿੰਧੂ ਹੈ ਜੀ, ਅੰਗਰੇਜ਼ਾਂ ਵੀ SINDHU ਲਿਖਿਆ ਹੈ ਆਪਣੇ ਤਜ਼ਕਰੇ ਜਿਹੜੇ ਗਜ਼ਟੀਅਰ ਉਹਨਾਂ ਛਾਪੇ ਸਨ ਨਾ, ਜੀ, ਜੀ, ਡਿਸਟ੍ਰਿਕਟ ਗਜ਼ਟੀਅਰ ਤੋਂ ਉਹਦੇ ਜਿਹੜੀਆਂ ਗੋਤਾਂ ਦਾ ਨਾਮ ਉਹਨਾਂ ਕੀਤਾ। ਭੁਲੇਖਾ ਲੋਕਾਂ ਨੂੰ ਇਹ ਲੱਗਦਾ ਕਿ ਇੱਕ ਕਬੀਲਾ ਜੱਟਾਂ ਦਾ ਸਿੱਧੂ ਵੀ ਹੈ। ਸਿੱਧੂ ਤੇ ਬਰਾੜ ਇਹ ਦੋਵੇਂ ਭੱਟੀ ਦੇ ਪੁੱਤਰ ਸਨ। ਅੱਛਾ, ਇਹ ਚੰਦਰਬੰਸੀ ਜੱਟ ਨੇ ਭੱਟੀ ਜਿਹੜੇ ਨੇ, ਤੇ ਇਹ ਜਿਹੜੇ ਨੇ ਇਹ ਸੂਰਜਵੰਸ਼ੀ ਆ ਜਿਹੜਾ ਸਿੰਧੂ ਹੈ ਜੀ। ਸੰਧੂ ਦਾ ਮਤਲਬ ਹੁੰਦਾ ਸੰਨ ਲਾਉਣ ਵਾਲਾ, ਕਿਉਂਕਿ ਸੰਧੇਵਾ ਇੱਕ ਹਥਿਆਰ ਹੁੰਦਾ ਸੀ। ਮੈਂ ਇੱਕ ਦਫਾ ਇੱਕ ਜਗ੍ਹਾ ਤੇ ਕਿਤੇ ਗਿਆ ਤੇ ਉਹਨਾਂ ਨੇ ਕਿਤੇ ਚੋਰ ਦੇ ਮਗਰ ਚੜੇ, ਪਤਾ ਲੱਗ ਗਿਆ ਤੇ ਉਹ ਛੱਡ ਗਿਆ ਉੱਥੇ। ਉਹ ਛੋਟਾ ਜਿਹਾ ਐਸਰਾ ਨਾ ਇੱਕ ਕਲਪਾ ਜਿਹਾ ਬਣਿਆ ਹੁੰਦਾ ਸੀ ਕੱਚੀਆਂ ਕੰਧਾਂ ਨੂੰ ਪਾੜਨ ਲਈ, ਔਰ ਉਹਦੇ ਨਾਲ ਨਾ ਉਹ ਮਿੱਟੀ ਖੁਰਚ ਕੇ ਤੇ ਕੰਧ ਦੇ ਵਿੱਚੋਂ ਮੋੜਾ ਬਾਗ ਬਣਾ ਕੇ ਤੇ ਉਹ ਅੰਦਰ ਵੜ ਜਾਂਦੇ ਸਨ। ਯਾਨੀ ਸੰਨ ਲਾਣ ਵਾਲਾ, ਸੰਨ ਲਾਣ ਵਾਲਾ ਜਿਹੜਾ ਉਹ ਸੰਧੂ ਹੈ। ਅੱਛਾ, ਤੇ ਸੰਧੇਵਾ ਵੀ ਉਹ ਇਸ ਤੇ ਸੰਦ ਉਹਦਾ, ਇਸ ਵਾਸਤੇ ਸਹੀ ਲਫ਼ਜ਼ ਹੈ ਸਿੰਧੂ। ਸਿੰਧੂ ਸਪਤ ਸਿੰਧੂ ਦੀ ਨਿਸਬਤ ਨਾਲ, ਦਰਿਆਏ ਸਿੰਧ ਦੀ ਨਿਸਬਤ ਨਾਲ। ਇਹ 7 ਦਰਿਆਵਾਂ ਦੀ ਜ਼ਮੀਨ ਸੀ ਨਾ ਜੀ, ਸਪਤ ਸਿੰਧੂ। ਹਾਂਜੀ, ਤੇ ਮਰਦੀ ਦੇ ਮੂੰਹ ਤੇ ਘਿਓ ਲਾਇਆ। ਇਹ ਜਿਹੜਾ ਅਖਾਣ ਸਾਡੀ ਧੀ ਰਾਣੀ ਨੇ ਘੱਲਿਆ ਜੀ, ਉਹ ਇਹ ਵੇ ਕਿ ਸਾਡਾ ਜਿਹੜਾ ਵਤੀਰਾ ਨਾ ਇਨਸਾਨਾਂ ਦਾ ਜੀ, ਉਹ ਏਡਾ ਇਸ ਤਰ੍ਹਾਂ ਦਾ ਹੈ ਕਿ ਅਸੀਂ ਬਜ਼ੁਰਗਾਂ ਦੀ ਕੋਈ ਪਰਵਾਹ ਨਹੀਂ ਕਰਦੇ, ਜਿਉਂਦੀ ਜਾਨੇ। ਹਾਂਜੀ, ਦਿਲ ਕਰੇ ਧੁੱਪੇ ਪਏ ਹੋਣ, ਛਾਵੇਂ ਪਏ ਹੋਣ, ਉਹਨਾਂ ਨੂੰ ਠੰਡ ਲੱਗਦੀ ਹੋਏ, ਲੇਕਿਨ ਜਦੋਂ ਉਹਦਾ ਮਤਲਬ ਆਖਰੀ ਵਕਤ ਆ ਜੇ ਤੇ ਰਿਸ਼ਤੇਦਾਰ ਵੀ ਇਕੱਠੇ ਹੋ ਜਾਂਦੇ ਨੇ, ਉਹਦੀਆਂ ਧੀਆਂ ਵੀ ਆ ਜਾਂਦੀਆਂ ਨੇ, ਤੇ ਨੂੰਹਾਂ ਉਹਨਾਂ ਆਪਣੀਆਂ ਮਤਲਬ ਨਨਾਨਾ ਦੀ ਨਜ਼ਰ 'ਚ ਆਪਣੀ ਕਦਰ ਬਣਾਉਣ ਲਈ ਉਹਨਾਂ ਦੀ ਮਾਂ ਜਾਂ ਉਹਨਾਂ ਦੇ ਪਿਓ ਦੇ ਐਵੇਂ ਮਰਦੇ ਦੇ ਮੂੰਹ ਤੇ ਮੱਖਣ ਲਾਉਂਦੇ ਨੇ ਕਿ ਸਾਡਾ ਘਿਓ ਖਾਂਦਾ ਮਰਿਆ। ਹਾਂਜੀ, ਸਵਾਦ ਤੇ ਤਾਂ ਹੈ ਨਾ ਕਿ ਉਹਨੂੰ ਜਿਉਂਦੇ ਨੂੰ ਵੀ ਮਤਲਬ ਉਸ ਤਰ੍ਹਾਂ ਉਹਦੀ ਹਿਫਾਜ਼ਤ ਕੀਤੀ ਜਾਏ, ਉਹਨੂੰ ਪੁੱਛਿਆ ਜਾਏ, ਉਹਨੂੰ ਖਾਣ ਪੀਣ ਉਹਦਾ ਜਿਹੜਾ ਉਹ ਠੀਕ ਰੱਖਿਆ ਜਾਏ। ਲੇਕਿਨ ਇਨਸਾਨੀ ਰਵੱਈਏ ਨੇ ਇਸ ਤਰ੍ਹਾਂ ਦੇ ਕਿ ਉਹ ਅੱਗੇ ਪਿੱਛੇ ਉਹਨੂੰ ਪੁੱਛਣਾ ਨਾ ਆਖਣਾ, ਮਰਦਾ ਗਲੋਂ ਨਹੀਂ ਲੈਂਦਾ। ਤੇ ਜਦੋਂ ਉਹਦਾ ਵਕਤ ਆ ਜਾਏ, ਰਿਸ਼ਤੇਦਾਰ ਵੀ ਇਕੱਠੇ ਹੋਏ ਹੋਣੇ, ਤੇ ਆਪਣੀ ਜਨਾਬ ਝੂਠਾ ਵਿਖਾਵਾ ਕਰਨ ਲਈ ਤੇ ਝੂਠਾ ਟੌਰ ਬਣਾਉਣ ਵਾਸਤੇ ਐਵੇਂ ਉਹਦੇ ਮੂੰਹ ਨੂੰ ਪਿਆ ਘਿਓ ਲਾਣਾ। ਅਸੀਂ ਤਾਂ ਜੀ ਚੂੜੀਆਂ ਕੁੱਟ ਮੈਂ ਦਿੰਦੀ ਰਹੀ ਆ ਮੈਂ ਲੋਕਾਂ ਨੂੰ ਪਿਆ ਦੱਸਣਾ, ਮੇਰਾ ਤੇ ਸਹੁਰਾ ਜੀ ਉਹ ਦੰਦ ਉਹਦੇ ਖਰਾਬ ਸਨ ਤੇ ਉਹ ਚਿੱਥਨੀ, ਤੇ ਮੈਂ ਉਹਨੂੰ ਚੂੜੀਆਂ ਕੁੱਟ ਚਮਚਿਆਂ ਨਾਲ ਉਹਦੇ ਮੂੰਹ 'ਚ ਪਾਉਂਦੀ ਰਹੀ ਆ, ਤੇ ਇਸ ਤਰ੍ਹਾਂ ਦੀਆਂ ਗੱਲਾਂ ਢੇਕ ਚਾਲੀਆਂ ਕਰਨੀਆਂ। ਹਾਂਜੀ, ਤੋ ਇਹ ਇਨਸਾਨੀ ਰਵੱਈਏ ਨੇ। ਤੇ ਮਤਲਬ ਸਵਾਦ ਤੇ ਤਾਂ ਹੈ ਕਿ ਜਿਉਂਦਿਆਂ ਵੀ ਉਹਦੀ ਖਿਦਮਤ ਕਰਦੀ। ਹਾਂਜੀ, ਲੋ ਜੀ ਪਿਆਰਿਓ, ਸਾਡੀ ਧੀ ਰਾਣੀ ਨੇ ਜਿਹੜਾ ਅਖਾਣ ਭੇਜਿਆ ਭਈ ਮਰਦੀ ਦੇ ਮੂੰਹ ਨੂੰ ਘਿਓ ਲਾਇਆ, ਭਈ ਸਾਡੀ ਘਿਓ ਖਾਂਦੀ ਮੋਈ ਏ। ਪਿਆਰਿਓ, ਬਾਜਵਾ ਸਾਹਿਬ ਦੱਸਿਆ ਭਈ ਅਜਿਹੇ ਲੋਕ ਵੇਖੋ ਨਾ ਜਿਹੜੇ ਰੱਬ ਨੂੰ ਰਾਜ਼ੀ ਕਰਨ ਵਾਸਤੇ ਅਮਲ ਨਹੀਂ ਕਰਦੇ। ਐਸੇ ਲੋਕ ਜਿਨ੍ਹਾਂ ਦੇ ਹਰ ਅਮਲ ਦੇ ਵਿੱਚ ਇੱਕ ਦਿਖਾਵਾ ਹੁੰਦਾ, ਨਮਾਇਸ਼ ਹੁੰਦੀ ਹੈ। ਲੱਗਦਿਆਂ ਨਿਗਦਿਆਂ ਨੂੰ, ਆਂਡੀਆਂ ਗੁਆਂਢੀਆਂ ਨੂੰ ਵਿਖਾਉਣ ਵਾਸਤੇ ਉਹ ਸਾਰੇ ਕੰਮ ਕਰਦੇ ਨੇ। ਹਾਲਾਂਕਿ ਸਾਡਾ ਪਾਕ ਦੀਨ ਸਾਨੂੰ ਇਹ ਸਮਝਾਉਂਦਾ ਭਈ ਸਾਡਾ ਹਰ ਫੇਲ ਜਿਹੜਾ ਨਾ ਜੀ, ਉਹ ਅੱਲਾਹ ਪਾਕ ਦੀ ਰਜ਼ਾ ਵਾਸਤੇ ਹੋਣਾ ਚਾਹੀਦਾ। ਮਿਸਾਲ ਦੇ ਤੌਰ ਤੇ ਅਗਰ ਅਸੀਂ ਆਪਣੇ ਬਜ਼ੁਰਗਾਂ ਦੀ ਆਪਣੇ ਘਰ ਦੇ ਵਿੱਚ ਇੱਜ਼ਤ ਆਬਰੂ ਕਰਨੀ ਹੈ, ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੇ ਕੱਪੜਿਆਂ ਦਾ, ਉਹਨਾਂ ਦੀ ਜੁੱਤੀ ਕੱਪੜੇ ਦਾ, ਹਰ ਸ਼ੈ ਦਾ ਧਿਆਨ ਕਰਨਾ ਹੈ, ਤੇ ਪਿਆਰਿਓ ਇਹ ਵੀ ਸਾਡੇ ਸਾਹਿਬ ਨੇ ਨੇਕੀ ਲਿਖੀ ਹੈ ਭਈ ਆਪਣੇ ਮਾਂ ਬਾਪ ਦਾ ਉਸੇ ਤਰ੍ਹਾਂ ਹੀ
ਖਿਦਮਤ ਕਰੋ, ਉਹਨਾਂ ਦਾ ਅਦਬ ਕਰੋ, ਉਹਨਾਂ ਦਾ ਇਹਤਰਾਮ ਕਰੋ, ਜਿਸ ਤਰ੍ਹਾਂ ਨਬੀ ਪਾਕ ਫਰਮਾਇਆ, ਅੱਲਾਹ ਪਾਕ ਫਰਮਾਇਆ। ਹੁਣ ਬਾਈਵਾ ਸਾਹਿਬ ਫਰਮਾਇਆ ਵੀ ਅਜਿਹੇ ਲੋਕ ਜਾਂ ਅਜਿਹੀਆਂ ਨੂੰਹਾਂ, ਅਜਿਹੀਆਂ ਧੀਆਂ ਪੁੱਤਰ ਜਿਹੜੇ ਕਿ ਆਪਣੇ ਬਜ਼ੁਰਗਾਂ ਦਾ, ਪਿਓ ਮਾਂ, ਸੱਸ ਸਹੁਰਾ, ਜਿਉਂਦਿਆਂ ਉਹਨਾਂ ਦੀ ਕਦਰ ਨਹੀਂ ਕੀਤੀ, ਰੋਟੀ ਵੀ ਨਹੀਂ ਟਾਈਮ ਨਾਲ ਦਿੱਤੀ, ਜੇ ਦਿੱਤੀ ਹੈ ਤਾਂ ਸੁੱਕੀ ਰੋਟੀ ਦਿੱਤੀ ਹੈ, ਉਹ ਪਾਣੀ ਦੇ ਘੁੱਟਾਂ ਨਾਲ ਵਿਚਾਰਾ ਪਿਆ ਬਜ਼ੁਰਗ ਨੰਗਾਉਂਦਾ ਹੈ, ਨਾ ਉਹਦਾ ਦਵਾਈ ਦਾਰੂ ਦਾ ਧਿਆਨ ਕੀਤਾ, ਤੇ ਜਦੋਂ ਉਹ ਮਰ ਜਾਏ ਤੇ ਕੀ ਕੀਤਾ, ਉਹਦੇ ਮੂੰਹ ਨੂੰ ਘਿਓ ਲਾ ਛੱਡਿਆ ਵੀ ਜਿਹੜਾ ਆਵੇ ਉਹਨੂੰ ਇਹ ਬਾਬਾ ਸਾਹਿਬ ਜਿਵੇਂ ਦੱਸਿਆ ਵੀ ਅਸੀਂ ਤੇ ਚੂਰੀਆਂ ਖਵਾਉਂਦੇ ਰਹੇ ਹਾਂ ਕੁੱਟ ਕੁੱਟ ਕੇ। ਪਿਆਰਿਓ, ਲੋਕਾਂ ਨੂੰ ਤਾਂ ਤੂੰ ਵਿਖਾ ਲਿਆ, ਵਿਖਾਲਾ ਕਰ ਲਿਆ, ਮੂੰਹ ਤੇ ਘਿਓ ਲਾ ਲਿਆ, ਤੇ ਸਾਹਿਬ ਨੇ ਤੇ ਹਰ ਗੱਲ ਵੇਖੀ ਹੈ ਤੇਰੀ, ਫਰਿਸ਼ਤਿਆਂ ਨੋਟ ਕੀਤੀ ਹੈ, ਜਿਹੜੇ ਸੱਜੇ ਤੇ ਖੱਬੇ ਤੇਰੇ ਮੋਢਿਆਂ ਦੇ ਉੱਤੇ ਮਾਲਕ ਨੇ ਬਿਠਾਏ, ਤੇ ਅਲ ਹਯੁਲ ਕਯੂਮ ਰੱਬ ਨੂੰ ਤੂੰ ਕੀ ਵਹਾਏਗਾ? ਲੋਕਾਂ ਨੂੰ ਤੇ ਵਹਾ ਲਿਆ ਨਾ ਭਲਿਆ, ਤੂੰ ਘਿਓ ਲਾ ਕੇ ਮੁਰਦੇ ਦੇ ਮੂੰਹ ਤੇ ਆਪਣੀ ਵਡੇਰੀ ਮਾਂ, ਵਡੇਰੀ ਸੱਸ ਜਾਂ ਬਾਪ ਬਜ਼ੁਰਗ, ਉਹਦੇ ਮੂੰਹ ਤੇ ਤੂੰ ਘਿਓ ਲਾ ਛੱਡਿਆ, ਲੋਕਾਂ ਨੂੰ ਵਿਖਾਉਣ ਲਈ, ਲੋਕਾਂ ਨੂੰ ਬੇਵਕੂਫ ਬਣਾਉਣ ਲਈ, ਜਾਂ ਲੋਕਾਂ ਅੱਗੇ ਆਪਣੀ ਝੂਠੀ ਟੌਰ ਬਣਾਉਣ ਲਈ ਵੀ ਮੈਂ ਤੇ ਵੇਖੋ ਜੀ ਖਿਦਮਤ ਕਿੰਨੀ ਕਰਦਾ ਸੀ। ਤੇ ਜਿਹਦੇ ਅੱਗੇ ਪੇਸ਼ ਹੋਣਾ ਹੀ ਰੋਜ਼ੇ ਜਜ਼ਾ ਨੂੰ ਜਾ ਕੇ ਬਦਲੇ ਦੇ ਦਿਨ, ਤੇ ਹਰ ਸ਼ੈ ਜੋ ਅੱਲਾਹ ਪਾਕ ਨੇ ਸਾਹਮਣੇ ਕਰ ਦੇਣੀ ਹੈ। ਤੇ ਕੰਮ ਸਾਨੂੰ ਤੇ ਉਹ ਕਰਨੇ ਚਾਹੀਦੇ ਨੇ ਜਿਹਦੇ ਨਾਲ ਸਾਡਾ ਸਾਹਿਬ ਰਾਜ਼ੀ ਹੋਵੇ। ਅਸੀਂ ਕੀ ਕਰਨੇ ਆ? ਅਸੀਂ ਲੁਕਾਈ ਨੂੰ, ਆਪਣੇ ਆਲੇ ਦੁਆਲੇ ਨੂੰ, ਆਪਣੇ ਰਿਸ਼ਤੇਦਾਰਾਂ ਸ਼ਰੀਕਾਂ ਨੂੰ ਰਾਜ਼ੀ ਕਰਨ ਲਈ ਖੈਰਾਤ ਵੀ ਕਰਨੇ ਆ, ਕਿਸੇ ਵੱਡੇ ਛੋਟੇ ਦਾ ਕੋਈ ਅਦਬ ਲਿਹਾਜ਼ ਵੀ ਕਰਨੇ ਆ, ਤੇ ਲੋਕਾਂ ਕੋਲੋਂ ਸੋਭਾ ਕਰਾਉਣ ਲਈ। ਰੱਬ ਸਾਡੇ ਜ਼ਿਹਨ ਵਿੱਚ ਹੀ ਨਹੀਂ ਆਉਂਦਾ। ਇਸ ਅਖਾਨ ਵਿੱਚ ਪਿਆਰਿਓ ਸਾਨੂੰ ਇਹ ਮੱਤ ਦਿੱਤੀ ਗਈ ਹੈ ਕਿ ਉਹ ਕੰਮ ਕਰੋ ਜਿਹੜਾ ਅੱਲਾਹ ਪਾਕ ਨੂੰ ਪਸੰਦ ਆਵੇ। ਵੇਖੋ ਨਾ, ਅੱਲਾਹ ਪਾਕ ਫਰਮਾਉਂਦੇ ਨੇ ਕਿਸੇ ਜਗ੍ਹਾ ਦੇ ਉੱਤੇ ਤੁਸੀਂ ਦੋ ਜਣੇ ਨਹੀਂ ਹੁੰਦੇ, ਬਲਕਿ ਨਾਲ ਤੀਜਾ ਮੈਂ ਹੁੰਨਾ। ਅੱਲਾਹ ਪਾਕ ਫਰਮਾਉਂਦੇ ਨੇ, ਅੱਲਾਹ ਦੇ ਉਹ ਬੰਦਿਓ, ਕਿਸੇ ਜਗ੍ਹਾ ਦੇ ਉੱਤੇ ਤੁਸੀਂ 3 ਬੰਦੇ ਬੈਠ ਕੇ ਕੋਈ ਚੰਗੀ ਜਾਂ ਮੰਦੀ ਮਨਸੂਬਾ ਸਾਜ਼ੀ ਕਰ ਰਹੇ ਹੁੰਦੇ ਹੋ ਨਾ, ਤੇ ਤੁਸੀਂ 3 ਨਹੀਂ ਹੁੰਦੇ, ਚੌਥਾ ਨਾਲ ਮੈਂ ਹੁੰਨਾ। ਵੇਖੋ ਨਾ, ਅੱਲਾਹ ਪਾਕ ਤੇ ਹਰ ਸਾਹ ਦੇ ਨਾਲ ਸਾਡੇ ਕੋਲ ਮੌਜੂਦ ਹੈ। ਪਿਆਰਿਓ, ਸ਼ਾਹ ਰੱਗ ਤੋਂ ਨੇੜੇ ਜੂ ਹੋਇਆ ਤੇ ਉਹਦੇ ਕੋਲੋਂ ਫਿਰ ਕਾਹਦਾ ਔਲਾ ਹੈ? ਤੇ ਅਸੀਂ ਇਸ ਚੀਜ਼ ਦਾ ਅਹਿਸਾਸ ਨਹੀਂ ਕਰਦੇ ਕਿ ਰੱਬ ਸਾਡੀ ਸ਼ਾਹ ਰੱਗ ਤੋਂ ਨੇੜੇ ਵੇ, ਤੇ ਲੋਕਾਂ ਨੂੰ ਵਿਖਾਉਣ ਲਈ ਅਸੀਂ ਪਏ ਦਾਨ ਕਰਨੇ ਆ, ਪਏ ਇੱਕ ਦੂਜੇ ਨੂੰ ਖੈਰ ਖੈਰਾਤ ਦੇਣੇ ਆ, ਤੇ ਇਹ ਸਾਰਾ ਕੁਝ ਕਰਨਾ ਤੇ ਅੱਲਾਹ ਪਾਕ ਨੂੰ ਰਾਜ਼ੀ ਕਰਨ ਲਈ ਸਾਨੂੰ ਚਾਹੀਦਾ ਨਾ ਜੀ। ਇਹੋ ਗੱਲ ਸਾਨੂੰ ਇਸ ਅਖਾਨ ਵਿੱਚ ਸਮਝਾਈ ਗਈ ਹੈ। ਬਾਈਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਵੀਰ ਨੇ, ਨਵੀਦ ਅਸਲਮ ਸਾਹਿਬ ਜੀ ਜੀ, ਉਹਨਾਂ ਜਨਾਬ ਇੱਕ ਅਖਾਨ ਭੇਜਿਆ ਵੀ ਆਰਨ ਕੱਛੇ ਮਾਰਨੀ ਤੇ ਸੂਈ ਦਾ ਕਰਨਾ ਦਾਨ। ਹਾਂਜੀ ਹਾਂਜੀ, ਇਹ ਉਹਨਾਂ ਲੋਕਾਂ ਦੇ ਬਾਰੇ ਵੇ ਕਿ ਜਿਹੜੇ ਝੂਠੇ ਪਾਰਸਾ ਬਣੇ ਹੁੰਦੇ ਨੇ ਨਾ। ਜੀ ਜੀ, पारसा बन रहे हैं वो ऐसे जैसे गंगा नहाए हुए। हाँ, तो वो आंदे ने भी मतलब ये वे कि असी वड्डी चोरी कर लेनी है। हाँ, हाँ जी, वड्डी चोरी कर लेनी है जिथों को 4 चीज़ां 4 पैसे लभण, हाँ, ते छोटी मोटी जिहड़ी चीज़ है वो दान करदे फिरना हाँ, ताकि लोकां दीयां अखां 'च घटा पाया जा सके कि मैं जी वो ते बड़ा वड्डा दयालू है हाँ, ते वो बड़ा वड्डा कृपालू है। वाह, जी वो ते थां दा दान करदा फिरदा, वो चोर किवें हो सकदा है? हाँ, तो उधर आरन एडी भारी हुंदी है, मन को लोया हुंदा है, हाँ, वो कच्छे मार के ते मतलब लै जानी है। ते ये उन्हां बेईमान लोकां दे बारे वे कि जेड़े मजहब नूं भी मतलब अपनी मर्जी दे मुताबिक वरतदे ने हाँ, और ओदा मतलब समझदे ने भी असी लोकां दीयां नज़रां 'च भी सच्चे रहिए। हां जी, जी। ते अपना ढिड भी जेड़ा ना वो पाप कमा कमा के भरदे रहिए। हाँ, हैं जी, तो वो फिर वायरन ते तुहां वेखियो जिहदे उत्ते लोहा कुटदे ने, कुटदे ने जी, चंगी लोहा भारी हाँ ठिया हुंदा भारी जी। हुंदी है, वड्डी लोहे दी ओ, हाँ, ते ओ कच्छे मार लैनी, ओ दा ला के लै जानी हाँ, ते सुइयां दा दान करदिया फिरना। हाँ। हैं जी, ते लोकां नूं दसना जी मैं बड़ा वड्डा दयालू हां। लो जी प्यारिओ, वेखो किड्डा सोहना अखान है भी आरण कच्छे मारनी ते सूई दा करना दान। बाइबल दा फरमाया भी अजे लोकां वल इशारा है इस अखान दे विच भी जेड़े
ਕਮਾਈ ਤੇ ਬੇਬਹਾ ਕਰਦੇ ਨੇ। ਵੇਖੋ ਨਾ, ਮਿਸਾਲ ਦੇ ਤੌਰ ਤੇ ਤੁਸੀਂ ਇਹ ਹੀ ਸਮਝ ਲਓ ਕਿ ਅੱਲਾਹ ਪਾਕ ਸੱਚੇ ਸਾਹਿਬ ਨੇ ਜੋ ਫਰਮਾਇਆ ਹੈ ਭਈ ਮੇਰੇ ਦਿੱਤੇ ਦੇ ਵਿੱਚੋਂ ਅੱਲਾਹ ਦੀ ਰਾਹ ਦੇ ਵਿੱਚ ਖਰਚ ਕਰੋ। ਵਮਿਮਾ ਰਜ਼ਕਨਾਹੁਮ ਯੁਨਫਿਕੂਨ, ਅੱਲਾਹ ਪਾਕ ਫਰਮਾਉਂਦੇ ਨੇ ਜਿਹੜਾ ਰਿਜ਼ਕ ਮੈਂ ਤੈਨੂੰ ਦਿੱਤਾ ਹੈ ਤੂੰ ਉਹਦੇ ਵਿੱਚੋਂ ਮੇਰੀ ਰਾਹ 'ਚ ਬੰਦਿਆ ਖਰਚ ਕਰ। ਹੁਣ ਅੱਲਾਹ ਪਾਕ ਤੇ ਦੇ ਰਿਹਾ ਮਣਾ ਮੋਈ। ਆਰਣ ਤੇ ਵੇਖੋ ਨਾ, ਕਈ ਮਨ ਦੀ ਹੁੰਦੀ ਹੈ ਨਾ, ਤੇ ਸੂਈ ਪਿਆਰਿਓ ਰੱਤੀਆਂ ਦੀ ਹੁੰਦੀ, ਐਵੇਂ ਕਿ ਰੱਤੀ ਦੀ ਵੀ ਨਹੀਂ ਹੋਣੀ। ਤੇ ਆਰਣ ਕੱਛੇ ਮਾਰਨੀ, ਯਾਨੀ ਰੱਬ ਤੈਨੂੰ ਮਣਾ ਮੋਈ ਨਵਾਜ਼ ਰਿਹਾ ਤੇ ਤੂੰ ਤੇ ਰੱਬ ਦੀ ਰਾਹ ਦੇ ਵਿੱਚ ਐਵੇਂ ਸੂਈ ਬਰੋਬਰ ਦਾਨ ਕਰਨ ਡਿਆ। ਇੱਕ ਤੇ ਇਹ ਮਤਲਬ ਹੈ। ਦੂਸਰਾ ਬਾਈਵਾ ਸਾਹਿਬ ਨੇ ਜਿਹੜੀ ਗੱਲ ਸੁਣਾਈ ਹੈ ਨਾ ਜੀ, ਉਹਦੇ ਚੋਂ ਇਹ ਵੀ ਮਤਲਬ ਨਿਕਲਦਾ ਹੈ ਭਈ ਇੱਕ ਬੰਦਾ ਜਿਹੜਾ ਨਾ ਜੀ, ਉਹ ਘਾਊ ਘੱਪ ਤੇ ਵੱਡੇ ਵੱਡੇ ਚੰਗੇ ਫਰਾਡ ਪਿਆ ਮਾਰਦਾ। ਵੇਖੋ ਨਾ, ਇੱਕ ਬੰਦੇ ਦੀ ਕਮਾਈ ਦਾ ਅੰਦਾਜ਼ਾ ਹੀ ਕੋਈ ਨਹੀਂ। ਐਸੇ ਐਸੇ ਅਸੀਂ ਬੰਦੇ ਦੇਖੇ ਨੇ ਪਿਆਰਿਓ, ਜਿਹੜੇ ਐਸੇ ਮੌਕਾ ਸ਼ਨਾਸ ਹੁੰਦੇ ਨੇ, ਉਹ ਮਾਲ ਨੂੰ ਰੋਕ ਰੱਖਦੇ ਨੇ। ਜਿਸ ਵੇਲੇ ਮਾਰਕੀਟ ਦੇ ਵਿੱਚ ਸ਼ਾਰਟੇਜ ਪੈਦਾ ਹੁੰਦੀ ਹੈ ਤੇ ਫਿਰ ਉਹ ਤਲਬ ਰਸਦ ਦਾ ਅਸੂਲ ਹੈ, ਉਸੇ ਵੇਲੇ ਉਹ ਫਿਰ ਜਿਸ ਵੇਲੇ ਤਲਬ ਵੱਧ ਜਾਂਦੀ ਹੈ ਤੇ ਉਸ ਵੇਲੇ ਆਪਣੀ ਚੀਜ਼ ਜਿਹੜੀ ਉਹਨਾਂ ਸਟੋਰ ਕੀਤੀ ਹੁੰਦੀ ਹੈ, ਜ਼ਖੀਰਾ ਅੰਦੋਜ਼ ਜਿਹੜੇ ਲੋਕ ਹੁੰਦੇ ਨੇ, ਉਹ ਫਿਰ ਕੱਢਦੇ ਨੇ ਬਾਹਰ। ਹੁਣ ਉਹ ਮੁਨਾਫਾ ਤੇ ਬੇਤਹਾਸ਼ਾ ਕਮਾਉਂਦੇ ਨੇ, ਬੇਤਹਾਸ਼ਾ ਉਹਨਾਂ ਦੀ ਆਮਦਨ ਹੋ ਜਾਂਦੀ ਹੈ। ਮਣਾ ਦੇ ਹਿਸਾਬ ਨਾਲ ਕਮਾਈ ਹੋਈ, ਲੇਕਿਨ ਨਾ ਉਹਨਾਂ ਨੇ ਗੌਰਮੈਂਟ ਦੇ ਵਾਜਬਾਤ ਅਦਾ ਕੀਤੇ, ਨਾ ਟੈਕਸਿਸ ਦਿੱਤੇ, ਨਾ ਅੱਲਾਹ ਪਾਕ ਦੀ ਰਾਹ ਦੇ ਵਿੱਚ ਕੁਝ ਖਰਚ ਕੀਤਾ। ਔਰ ਇਹ ਬੜੇ ਕਬੀ ਲੋਕ ਹੁੰਦੇ ਨੇ, ਐਸੇ ਲੋਕ ਜਿਹੜੇ ਨੇ ਨਾ ਜੀ, ਉਹ ਬੜੇ ਨੰਗੇ ਇਨਸਾਨੀਅਤ ਹੁੰਦੇ ਨੇ। ਤੁਸੀਂ ਦੇਖੋ ਨਾ ਕਿ ਕਿਸ ਕਦਰ ਇਸਤਿਸਾਲ ਹੈ ਕਿ ਇਸੇ ਸਰਜ਼ਮੀਨ ਦੇ ਉੱਤੇ ਰਹਿੰਦਿਆਂ ਹੋਇਆਂ ਬੇਤਹਾਸ਼ਾ ਕਮਾਣਾ ਔਰ ਇਸੇ ਸਰਜ਼ਮੀਨ ਦੇ ਉੱਤੇ ਵਸਣ ਵਾਲੇ ਮਾੜਿਆਂ ਨੂੰ ਉਹਨਾਂ ਦਾ ਹਿੱਸਾ ਨਾ ਦੇਣਾ, ਇਹ ਇਸਲਾਮੀ ਹਵਾਲੇ ਦੇ ਨਾਲ ਵੀ, ਇਖਲਾਕੀ ਹਵਾਲੇ ਦੇ ਨਾਲ ਵੀ ਇਹ ਪਿਆਰਿਓ ਨਾਪਸੰਦੀਦਾ ਚੀਜ਼ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ।